अस्सलाम वालेकुम। ਸਿਆਣੇ ਕਹਿੰਦੇ ਆ ਵੀ ਸਿੰਘ ਵਢਾ ਕੇ ਨਾ ਵੱਛੀਆਂ 'ਚ ਰਲਣ ਚੰਗਾ ਨਹੀਂ ਹੁੰਦਾ। ਅੱਜ ਮੈਂ ਜਿਹੜੀ ਥਾਂ ਤੇ ਬੈਠਾ ਇਹ ਜ਼ਿਲ੍ਹਾ ਪਾਕਪਤਨ ਸ਼ਰੀਫ ਦਾ ਪਿੰਡ ਆ 32 SP ਤੇ ਇੱਥੇ ਮੈਂ ਤੁਹਾਨੂੰ ਇੱਕ ਕਾਰੋਬਾਰ ਵਿਖਾਉਣ ਵਾਸਤੇ ਲਿਆਇਆ ਵੀ ਮੇਰਾ ਮਾਲ ਮੇਰੀ ਮਰਜ਼ੀ। ਹਾਂਜੀ, ਇਹ ਤੁਹਾਨੂੰ ਕਾਰੋਬਾਰ ਵੀ ਇਹਦੇ 'ਚ ਕੋਈ ਮਾਫੀਆ ਦਾ ਕਿਸੇ ਦਾ ਹੱਥ ਨਹੀਂ, ਵੀ ਤੁਹਾਡੀ ਮਰਜ਼ੀ ਆ ਆਪਣੀ, ਵੀ ਉਹਨੂੰ ਜਿੱਦਾਂ ਤੁਸੀਂ ਵਰਤਣਾ। 32 SP ਜੀ ਇਹ ਪਿੰਡ ਆ, ਇਹਦਾ SP ਨਾਲ ਲੱਗਦਾ। ਅੱਗੇ ਚੌਧਰੀ ਸਾਹਿਬ ਨੂੰ ਅਸੀਂ ਪੁੱਛਿਆ ਵੀ ਇਹ ਕਹਿੰਦੇ ਸੁਹਾਗ ਪਾੜਾ, ਇਹ ਵੀ ਕੋਈ ਨਹਿਰ ਦਾ ਇੱਥੇ ਹੈ ਹਿਸਾਬ ਕਿਤਾਬ। ਚੌਧਰੀ ਮੁਖਤਾਰ ਸਾਹਿਬ ਮੇਰੇ ਨਾਲ ਬੈਠੇ ਆ। 32 SP ਰਾਈਆਂ ਦਾ ਪਿੰਡ ਆ, ਚੌਧਰੀ ਸਾਹਿਬ ਵੀ ਰਾਈ ਆ। ਚੌਧਰੀ ਮੁਖਤਾਰ ਦੇ ਨਾਲ ਬੈਠੇ ਆ ਇਹਨਾਂ ਦੇ ਬੇਟੇ ਚੌਧਰੀ ਤੌਸੀਫ ਮੁਖਤਿਆਰ ਸਾਹਿਬ, ਇਹਨਾਂ ਦੇ ਡੇਰੇ 'ਤੇ ਆਏ ਆ। ਇਹਨਾਂ ਨਾਲ ਸਾਡੀ ਮੁਲਾਕਾਤ ਕਰਾਈ ਆ ਇਮਰਾਨ ਸਾਹਿਬ ਨੇ। ਇਮਰਾਨ ਸਾਹਿਬ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਵੀ ਪਾਕਪਤਨ ਦੇ ਵਿੱਚ ਇਹਨਾਂ ਨੇ ਸਾਨੂੰ ਬੜੇ ਚੰਗੇ ਚੰਗੇ ਬੰਦਿਆਂ ਨਾਲ ਮਿਲਾਇਆ, ਜਿੱਦਾਂ ਹੁਣ ਚੌਧਰੀ ਸਾਹਿਬ ਨਾਲ ਮਿਲਾਇਆ। ਅੱਛਾ, ਅਸੀਂ ਗੱਲਬਾਤ ਕਰਦੇ ਹਾਂ ਚੌਧਰੀ ਸਾਹਿਬ ਨਾਲ ਵੀ ਇਹ ਆਪਦੇ ਪਿੰਡ ਦੇ ਬਾਰੇ 'ਚ, ਇਸ ਇਲਾਕੇ ਦੇ ਬਾਰੇ 'ਚ ਸਾਨੂੰ ਕੋਈ ਤਾਰਫ ਕਰਾਓ ਵੀ ਇਹ ਕਦੋਂ ਦਾ ਆਬਾਦ ਆ, ਤੁਸੀਂ ਉਧਰੋਂ ਉੱਠ ਕੇ ਆਏ ਆ ਜਾਂ ਇੱਥੋਂ ਦੇ ਵਸਨੀਕ ਆ, ਇਹ ਸਾਰਾ ਤਾਰਫ ਕਰਾਓ। अस्सलाम वालेकुम। ਫੜ ਲਓ ਚਾਹੇ ਇੱਕ ਹੋਰ ਹੈਗਾ। ਇਹ ਬਹੁਤ ਪੁਰਾਣਾ ਪਿੰਡ ਆ, ਅਸੀਂ ਤੇ ਹੈ ਸ਼ੁਰੂ ਤੋਂ ਇੱਥੋਂ ਦੇ। ਅੱਛਾ, ਇੱਥੇ ਰੱਖਿਆ। ਹਾਂਜੀ, ਹਾਂ, ਤੇ ਬਹੁਤ ਪੁਰਾਣਾ ਪਿੰਡ ਆ। ਪੂਰੀ ਇੱਕ ਬਰਾਦਰੀ ਆ, ਰਾਈ ਬਰਾਦਰੀ ਇਹ ਬੈਠੀ ਪਾਕਿਸਤਾਨ ਤੋਂ ਹੀ ਪਹਿਲਾਂ ਦਾ? ਪਾਕਿਸਤਾਨ ਤੋਂ ਪਹਿਲਾਂ ਦਾ। ਵਾਹ 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 ਵਾਹ। ਤੇ ਹੁਣ ਅਸੀਂ ਚੌਧਰੀ ਸਾਹਿਬ ਦੇ ਕਾਰੋਬਾਰ ਦੇ ਉੱਤੇ ਗੱਲ ਕਰਦੇ ਹਾਂ ਜੀ, ਵੀ ਇਹਨਾਂ ਦੇ ਕਾਰੋਬਾਰ ਤੇ ਗੱਲ ਕਰਦੇ ਹਾਂ ਵੀ ਇਹ ਜਿਹੜਾ ਇਹਨਾਂ ਨੇ ਕਾਰੋਬਾਰ ਕੀਤਾ ਆ, ਜਿਹੜਾ ਤਾਂ ਹੁਣ ਅਸੀਂ ਵਿਖਾ ਕੇ ਲਿਆਂਦਾ ਸਾਰਾ ਕਾਰੋਬਾਰ, ਵੀ ਇਹ ਕਿੱਦਾਂ ਸ਼ੁਰੂ ਕੀਤਾ ਇਹਨਾਂ ਨੇ। ਵਹਿੜਿਆਂ ਦਾ ਕਾਰੋਬਾਰ ਆ ਜਿਹੜਾ ਮੈਂ ਤੁਹਾਨੂੰ ਅੱਗੇ ਅਖਾਣ ਸਿਆਣਿਆਂ ਦਾ ਸੁਣਾਇਆ ਨਾ ਵੀ ਸਿੰਘ ਵਢਾ ਕੇ ਵੱਛੀਆਂ 'ਚ ਰਲਣ ਚੰਗਾ ਨਹੀਂ ਹੁੰਦਾ। ਉਹ ਜਿਹੜੀ ਇਹਦਾ ਸਮਝਦੇ ਆ ਬੰਦੇ ਵੀ ਇਹ ਵਹਿੜਿਆਂ ਦਾ ਕਾਰੋਬਾਰ। ਵਹਿੜੇ ਰੱਖਦੇ ਆ, ਕਿੰਨੇ ਦਿਨ ਰੱਖਦੇ ਆ, ਕੀ ਉਹਨਾਂ ਨੂੰ ਪਾਉਂਦੇ ਆ, ਉਹ ਸਾਰੀ ਬਰੀਕੀ ਇਹਨਾਂ ਨੂੰ ਅਸੀਂ ਪੁੱਛਦੇ ਆ। ਅੱਛਾ ਜੀ, ਇਹ ਸਾਰੀ ਨਾ ਇਹਨਾਂ ਦੀ ਗੱਲਬਾਤ ਉੱਥੇ ਤੱਕ ਪਹੁੰਚਾਓ ਵੀ ਕਿਸੇ ਦਾ ਭਲਾ ਹੋ ਜੇ, ਕੋਈ ਕਰਨਾ ਚਾਹੇ ਉਹਨੂੰ ਅਖਿਆਈ ਨਾ ਹੋਵੇ। ਬਿਲਕੁਲ ਚੌਧਰੀ ਸਾਹਿਬ ਕੋਲੋਂ ਆਉਣਾ ਅਸੀਂ ਸਾਰੀ ਮਾਲੂਮਾਤ ਲਵਾਂਗੇ ਤਾਂ ਕਿ ਲੋਕਾਂ ਦਾ ਜਿਹੜਾ ਵਾ ਨਾ ਦੇਖਣਾ। ਅੱਛਾ ਚੌਧਰੀ ਸਾਹਿਬ, ਇਹ ਕਿਤਨੇ ਕਰਸੇ ਤੋਂ ਕੰਮ ਸ਼ੁਰੂ ਕੀਤਾ? ਇਹ 7 ਸਾਲ ਹੋ ਗਏ। ਅੱਛਾ, ਇੱਥੇ ਆ ਜਿਹੜਾ ਸੈਟਅਪ ਹੈ ਇਹ ਕਦੋਂ ਕੁ ਬਣਾਇਆ? ਇਹ 1 ਸਾਲ ਹੋਇਆ। ਅੱਛਾ, ਪਹਿਲੇ ਪਿੰਡ 'ਚ ਹੀ ਜਿਹੜਾ ਪਹਿਲੇ ਪਿੰਡ ਸੀ, ਜਗ੍ਹਾ ਥੋੜੀ ਸੀ, ਅੱਛਾ ਤਾਂ ਡੇਰੇ 'ਚ ਅਸੀਂ ਨਾ 33 ਤੋਂ ਸਟਾਰਟ ਕੀਤਾ। ਹਾਂ, ਮੈਂ ਇਹੀ ਸਵਾਲ ਕਰਨਾ ਸੀ ਵੀ ਤੁਸੀਂ ਕਿੰਨਿਆਂ ਤੋਂ ਸ਼ੁਰੂ ਕੀਤਾ? ਪਹਿਲੀ ਦਫਾ ਮੈਂ 33 ਲਿਆਂਦੇ ਸੀ, ਅੱਛਾ ਤੇ ਦੂਸਰੀ ਦਫਾ ਫਿਰ 45, 50, 60, 100, ਅੱਛਾ, 100। ਜਦੋਂ ਪਹਿਲੀ ਦਫਾ ਲਿਆਂਦੇ ਉਦੋਂ ਵੀ ਇਹੀ ਕਰਾਸ ਬੱਚੇ ਲਿਆਂਦੇ ਇਹੀ ਸੀ? ਕਰਾਸ। ਯਾਨੀ ਕਿ ਸ਼ੁਰੂ ਦਿਨ ਤੋਂ ਤੁਸੀਂ ਇਹ ਹਾਂਜੀ। ਕਰਾਸ ਵਾਲਾ ਹੀ ਜਿਹੜਾ ਵਾ ਨਾ ਕਰ ਇਹ। ਅੱਛਾ, ਕਿੰਨੇ ਅਰਸੇ ਰੱਖਦੇ ਆ ਤੁਸੀਂ ਇਹਨੂੰ? ਇਹ 90 ਦਿਨ 100 ਦਿਨ 90 ਦਿਨ 100 ਦਿਨ, ਯਾਨੀ ਕਿ ਉਹੀ ਗੋਸ਼ਤ ਵਾਲਾ ਕੰਮ ਹੈ, ਕੁਰਬਾਨੀ ਵਾਲੇ ਲਈ ਨਹੀਂ ਤੁਸੀਂ? ਯਾਨੀ ਕੁਰਬਾਨੀ ਵਾਲਾ, ਕੁਰਬਾਨੀ ਦੇ ਨਜ਼ਦੀਕ ਜਾ ਕੇ ਉਹ ਵਿੱਚੋਂ ਕੋਈ ਥੋੜੇ ਬਹੁਤ ਰੱਖ ਲਈਦੇ, ਹਾਂ। ਬਾਕੀ ਸਾਰਾ ਮੀਟ ਦਾ ਹੀ। ਅੱਛਾ, ਇਹ ਕਿਹੜੀ ਮੰਡੀਆਂ ਤੋਂ ਲੈਣੇ ਆ ਤੁਸੀਂ? ਇਹ ਜ਼ਿਆਦਾ ਮੁਲਤਾਨ, ਬਹਾਵਲਪੁਰ, ਲੁੱਡਨ ਤੇ ਚੌਕ ਆਜ਼ਮ। ਅੱਛਾ, ਤੁਰ ਫਿਰ ਕੇ। ਅੱਛਾ, ਇਹ ਕੇਸ ਰੇਂਜ 'ਚ ਤੁਸੀਂ ਤੇ ਕੇਸ ਯਾਨੀ ਕਿ ਕੇਸ ਵਜ਼ਨ 'ਚ ਲੈਣੇ ਆ ਵੜੇ? ਇਹ 80,000 ਤੋਂ ਲੈ ਕੇ ਤੋਂ 1,10,000 ਤੱਕ, 1,20,000 ਤੱਕ। ਤੇ ਇਹ ਫਿਰ ਜਿਹੜਾ ਵਾ ਤੁਹਾਡਾ ਕਿੰਨੇ ਕੁ 'ਚ ਜਿਹੜਾ ਵਾ ਨਾ ਵਿਕਦਾ ਵਾ 3-4 ਮਹੀਨੇ ਬਾਅਦ? ਇਹ 20-25,000, 15,000, 18,000, 20,000, 25,000 ਰੇਟ ਸਹੀ ਰਵੇ ਤੇ ਇਹ ਠੀਕ ਰਹਿ ਜਾਂਦਾ। ਅੱਛਾ, ਇਹ 3 ਮਹੀਨੇ 'ਚ ਤੁਸੀਂ ਕਿੰਨ ਖੁਰਾਕ ਜਿਹੜੀ ਇਹਨਾਂ ਨੂੰ ਪਾਉਂਦੇ ਆ ਉਹ ਕਿੰਨਾ ਕੁ ਖਰਚਾ ਆਉਂਦਾ ਵਾ? ਉਹ 50 ਤੋਂ 55,000 100 ਦਿਨ ਚ ਖਾਂਦਾ। ਹਾਂ, ਯਾਨੀ ਕਿ ਅਗਰ ਤੁਸੀਂ 80,000 ਦਾ ਲੈਣੇ ਆ ਤੇ ਕੋਈ 50,000 ਜਾਨਵਰ 55,000 ਰੁਪਈਆ ਇਹਨਾਂ ਨੇ 3 ਮਹੀਨੇ ਚ ਖਾ ਜਾਣਾ ਵਾ। ਅੱਛਾ, ਫਿਰ ਖੁਰਾਕ ਵਾਲੇ ਸਿਲਸਿਲੇ 'ਚ ਕੀ ਤੁਸੀਂ ਕਰਦੇ ਆ ਖਾਸ? ਸੈਲਜ, ਤੂੜੀ ਤੇ ਵੰਡਾ। ਸੈਲਜ, ਤੂੜੀ, ਵੰਡਾ। ਤੇ ਫੀ ਜਾਨਵਰ ਕਿੰਨਾ ਸੈਲਜ ਪਾਉਂਦੇ ਆ? ਸੈਲਜ ਜਿੰਨਾ ਖਾ ਜਾ, ਜਿੰਨਾ ਖਾ ਜਾਣਾ। ਯਾਨੀ ਕਿ ਇਹ ਬੜੀ ਅੱਛੀ ਗੱਲ ਆ ਵੀ ਇਹ ਨਹੀਂ ਹੈ ਕਿ ਵੀ ਇਹ 5 ਜਿੰਨਾ ਉਹਨਾਂ ਦਾ ਜਿਹੜਾ ਹੈ ਉਹ 10 ਤੋੜੇ, 8 ਤੋਂ 10 ਤੋੜੇ 3 ਮਹੀਨੇ ਖਵਾ ਦੇਣੇ ਇੱਕ ਜਾਨਵਰ ਨੂੰ। ਯਾਨੀ ਕਿ 3 ਤੋੜੇ ਤਕਰੀਬਨ ਜਿਹੜੇ ਆ ਨਾ ਮਹੀਨੇ 'ਚ ਨਹੀਂ 3 ਮਹੀਨੇ ਚ ਨਹੀਂ, ਮੈਂ ਕਿਹਾ 10 ਤੋੜੇ ਤੁਸੀਂ 3 ਮਹੀਨੇ ਕਹਿ ਰਹੇ ਨਾ। 1 ਮਹੀਨੇ, ਹਾਂ 1 ਮਹੀਨੇ 3 ਤੋੜੇ ਤਕਰੀਬਨ 3 ਤੋੜੇ ਖਾ ਜਾਂਦਾ। ਯਾਨੀ ਕਿ ਇੱਕ ਕੋਈ 120 ਕਿਲੋ ਜਿਹੜਾ ਵਾ ਨਾ 1 ਮਹੀਨੇ 'ਚ ਤੁਸੀਂ ਉਹਨਾਂ 10-12 ਵਾਲੇ ਹਿਸਾਬ ਹੈ 4 ਤੋਂ 5 ਕਿਲੋ ਇਹ 2 ਕਿਲੋ ਤੋਂ ਸਟਾਰਟ ਹੁੰਦਾ ਤੇ ਫਿਰ 5 ਕਿਲੋ ਦੇਣਾ ਹੁੰਦਾ ਇੱਕ ਮਹੀਨਾ ਇੱਕ ਜਾਨਵਰ। 2 ਕਿਲੋ ਤੋਂ ਸ਼ੁਰੂ ਕਰਦੇ ਆ? ਆਉਂਦਿਆਂ 2 ਕਿਲੋ ਕਰਨਾ, ਹਾਂ, ਕਿਲੋ ਸਵੇਰ ਕਿਲੋ ਸ਼ਾਮ। ਅੱਛਾ, ਫਿਰ ਉਹਨੂੰ ਐਸਤਾ ਐਸਤਾ ਵਧਾਈ ਜਾਣਾ, ਆਖਰੀ ਮਹੀਨਾ ਜਿਹੜਾ ਉਹਨੂੰ 5 ਕਿਲੋ ਦੇਣਾ। 5 ਕਿਲੋ, ਠੀਕ ਹੈ। ਯਾਨੀ ਕਿ ਉਹ ਤਕਰੀਬਨ ਉਸ ਮਹੀਨੇ ਤਾਂ ਕੋਈ 150 ਕਿਲੋ ਜਿਹੜਾ ਵਾ ਨਾ 160-70 ਕਿਲੋ, 80 ਕਿਲੋ ਵੀ ਹੋ ਜਾਂਦਾ, 200 ਕਿਲੋ ਵੀ ਹੋ ਜਾਂਦਾ। ਅੱਛਾ, ਤੇ ਇਹ ਜਗ੍ਹਾ ਕਿਤਨੀ ਆ ਤੁਹਾਡੇ ਕੋਲ ਜਿਹੜਾ? ਇਹ 1 ਏਕੜ ਆ ਹੁਣ। ਅੱਛਾ, 1 ਏਕੜ ਆ। ਤੇ ਇਹ ਸ਼ੈੱਡ ਜਿਹੜਾ ਵਾ ਇਹਦੇ ਤੇ ਤੁਹਾਡੀ ਕਿੰਨੀ ਕੁ ਖਰਚਾ ਆਇਆ?
ਇਹ ਇਕੱਲੇ ਸ਼ੈਡ ਤੇ ਆਇਆ ਸੀ 60 ਲੱਖ ਰੁਪਏ, ਅੱਛਾ, ਲੇਕਿਨ ਟੋਟਲ 2 ਕਰੋੜ ਰੁਪਈਆ ਲੱਗਾ ਹੈ ਸੈਟਅਪ। ਇਹ ਸਾਰੇ ਸੈਟਅਪ ਤੇ ਕਿਤਨੇ ਜਾਨਵਰ ਆ ਮਾਸ਼ਾਅੱਲਾ? ਇਸ ਟਾਈਮ 300 300 ਜਾਨਵਰ ਆ। ਇਸ ਤੋਂ ਜਿਹੜਾ ਪਿਛਲਾ ਫਲਾਕ ਸੀ ਜਿਹੜਾ ਵੇਚਿਆ ਵਾ ਤੁਸੀਂ, ਉਹਦੇ ਚ ਕਿਤਨੇ ਜਾਨਵਰ ਉਹ ਸੀ? 250 ਸੀ। ਉਹ 250 ਸੀ। ਅੱਛਾ, ਫਿਰ ਇਹ ਦੱਸੋ ਕਿ ਇਹਨਾਂ ਨੂੰ ਵੰਡਾ ਤੇ ਸੈਲਜ ਹਾਂਜੀ, ਤੇ ਤੂੜੀ ਜਿਹੜੀ ਆ ਉਹਦਾ ਕਿਸ ਤਰ੍ਹਾਂ, ਯਾਨੀ ਕਿ ਥੋੜੀ ਥੋੜੀ ਦੇਣੀ ਇਹਨਾਂ ਨੂੰ, ਇੱਕ ਪਾਓ ਚਾਹੀਦੀ ਹੈ ਇੱਕ ਟਾਈਮ ਦੀ। ਅੱਛਾ, ਸਿਰਫ ਯਾਨੀ ਕਿ ਖੁਸ਼ਕੇ ਦੇ ਤੌਰ ਤੇ ਹਾਂਜੀ। ਕੁਝ ਜਿਹੜਾ ਵਾ ਨਾ, ਤੇ ਹੋਰ ਦਵਾਈ ਮੈਡੀਸਨ ਵਗੈਰਾ ਦਾ ਕੀ ਕਰ? ਮੈਡੀਸਨ ਜਦੋਂ ਲਿਆਉਣੇ ਨੇ ਉਦੋਂ ਡਿਵਰਮਿੰਗ ਕਰਨੀ, ਅੱਛਾ, ਤੇ 4-5 ਦਿਨ ਦਾ ਵਕਫਾ ਪਾ ਕੇ ਕਾਵਰਮੈਕਟ ਇੰਜੈਕਸ਼ਨ ਉਹ ਲਾ ਦੇਣਾ ਚਿਚੜਾਂ ਵਾਸਤੇ। ਠੀਕ ਹੈ। ਉਸ ਤੋਂ ਬਾਅਦ ਅੱਲਾ ਦੇ ਸਪੁਰਦ ਤੇ ਕੋਈ ਬਿਮਾਰੀ ਆਵੇ ਤੇ ਲਾ ਦਿਓ, ਨਹੀਂ ਤੇ ਬਸ। ਕਿਸੇ ਡਾਕਟਰ ਨੂੰ ਪ੍ਰੋਪਰ ਜਿਹੜਾ ਵਾ ਰੱਖਿਆ ਹੈ ਕਿ ਜਿਹੜੇ ਕੋਈ ਵਿਜ਼ਿਟ ਕਰਦੇ ਆ ਇੱਥੇ ਆਪਣੇ? ਪ੍ਰੋਪਰ ਹੈਗੇ ਨੇ ਡਾਕਟਰ, ਸਾਡੇ ਆਪਣੇ ਮੁੰਡੇ ਨੇ 1-2, ਤੇ ਉਹ ਵੀ ਚੱਕਰ ਲਾ ਲੈਂਦੇ, ਕੋਈ ਜ਼ਰੂਰਤ ਪਵੇ ਤੇ ਫਿਰ ਉਹਨਾਂ ਨੂੰ ਬੁਲਾ ਵੀ ਲਈਦਾ। ਅੱਛਾ, ਤੇ ਇਹਨਾਂ ਨੂੰ ਵੇਚਦੇ ਤੁਸੀਂ ਕਿੱਥੇ ਆ? ਇਹ ਰਾਇਵਿੰਡ ਫੈਕਟਰੀਆਂ ਨੇ ਤੇ ਜਾਂ ਨਾਰੰਗ ਮੰਡੀ। ਅੱਛਾ, ਤੇ ਉੱਥੇ ਕਿਸ ਤਰ੍ਹਾਂ ਵਿਕਦਾ ਵਾ ਜਿਹੜਾ? ਉੱਥੇ ਗੋਸ਼ਤ ਜ਼ਿਬਾ ਹੋ ਕੇ ਤੁਲ ਜਾਂਦਾ। ਅੱਛਾ, ਕੀ ਰੇਟ ਗੋਸ਼ਤ ਦਾ ਤਕਰੀਬਨ ਇਸ ਟਾਈਮ 1080 ਰੁਪਏ ਚੱਲਦਾ ਪਿਆ। 1080, ਤੇ ਉਹ ਬਾਕੀ ਜਿਹੜਾ ਖਲ ਖੁੱਲ ਦੇ ਅਲੱਗ ਪੈਸੇ ਜਿਹੜਾ ਵਾ? ਉਹਨੂੰ ਸਲਾਖਤ ਕਹਿੰਦੇ ਨੇ, ਉਹਦਾ ਹੁਣ 6000 ਰੁਪਏ। 6000 ਰੁਪਇਆ ਉਸ ਦਾ। ਤੇ ਇੱਥੋਂ ਜਿਹੜਾ ਵਾ ਪਹੁੰਚਾਣੇ ਦਾ ਖਰਚਾ ਜਿਹੜਾ ਵਾ ਉਹ ਤੁਹਾਡਾ? ਹਾਂਜੀ ਅੱਛਾ, ਉੱਥੋਂ ਤੁਹਾਨੂੰ ਯਾਨੀ ਕਿ ਉਹਦੇ ਸਲਾਖਤ ਦੇ ਹਾਂਜੀ। ਤੇ ਬਾਕੀ ਯਾਨੀ ਕਿ ਗੋਸ਼ਤ ਜਿਹੜਾ ਹਾਂਜੀ, ਗੋਸ਼ਤ 1000? ਦਾ ਜਿੰਨਾ ਵਜ਼ਨ ਹੋ ਗਿਆ ਤੇ ਜਾਨਵਰਾਂ ਦਾ ਇੱਕ ਨਗ ਦੇ ਹਿਸਾਬ ਨਾਲ ਉਹ ਸਲਾਖਤ ਗਿਣਦੇ। ਅੱਛਾ, ਆਪਣਾ ਜ਼ਿਮੀਂਦਾਰਾ ਕਿਤਨਾ ਕਾ? ਜ਼ਿਮੀਦਾਰਾ ਹੁਣ ਅਸੀਂ ਘਟਾਇਆ ਹੈ, ਇਸੇ ਹੀ ਜ਼ਿਆਦਾ ਸਾਰਾ ਅੱਛਾ। ਧਿਆਨ ਇਹਦੇ ਤੇ। ਤੇ ਜਦੋਂ ਪਹਿਲੇ ਸ਼ੁਰੂ ਕੀਤਾ ਉਦੋਂ ਕੀ ਜ਼ੇਨ ਚ ਆਈ ਸੀ ਗੱਲ? ਉਹ ਤਾਂ ਸਾਡੇ ਕੋਲ ਦੋਸਤ ਕਰਦੇ ਪਏ ਸੀ, ਅੱਛਾ। ਤੇ ਅਸੀਂ ਵੀ ਜ਼ਿਮੀਦਾਰਾ ਕਰਦੇ ਸਾਲ ਨੂੰ ਲਾਉਂਦੇ ਸੀ। ਹੂੰ। ਉਹ ਮੈਂ ਵੀ ਇੱਕ ਦਿਨ ਵੇਖਣ ਗਿਆ ਤੇ ਮੈਂ ਕਿਹਾ ਯਾਰ ਸਾਨੂੰ ਵੀ ਥੋੜੇ ਲਿਆਉਂਦੇ। ਹੂੰ। ਉਹ ਅਸੀਂ 33 ਤੋਂ ਸਟਾਰਟ ਕੀਤਾ ਸੀ। ਇਸ ਤਰ੍ਹਾਂ ਤਾਂ ਸਵਾ ਕੁ ਸੌ ਤੱਕ ਗਏ ਤੇ ਸਾਡੇ ਕੋਲ ਜਗ੍ਹਾ ਥੋੜੀ ਸੀ। ਫਿਰ ਅਸੀਂ ਇਹ 1 ਏਕੜ ਵਲਿਆ ਇੱਥੇ, ਤੇ ਇੱਥੇ ਸਾਰਾ ਸਿਸਟਮ ਕੀਤਾ। ਹੁਣ ਤੁਹਾਡਾ ਤਕਰੀਬਨ ਇੱਕ ਜਾਨਵਰ ਜਿਹੜਾ ਵਾ 1.5 ਲੱਖ ਤੋਂ ਉੱਪਰ ਚ ਕਿ ਪੌਣੇ 2 ਲੱਖ ਦੇ ਰੇਂਜ? ਨਹੀਂ, ਹੁਣ ਜਿਹੜੇ ਅਸੀਂ ਪਾਏ ਨੇ, ਅਸੀਂ ਹੁਣ ਪਾਏ 2 ਹਫ਼ਤੇ ਹੋਏ ਨੇ। ਪਹਿਲੇ ਅਸੀਂ ਪੂਰ ਫਰਕ ਕਰ। ਨਹੀਂ, ਮੈਂ ਕਿਹਾ ਜਦੋਂ ਇਹ ਤਿਆਰ ਹੋਣਗੇ ਹਾਂਜੀ, ਉਦੋਂ ਕੋਈ 1.5 ਪੌਣੇ 2 ਲੱਖ ਦੀ ਰੇਂਜ ਚ ਕੀ? ਹਾਂ 2 ਲੱਖ ਦੀ, ਪੌਣੇ 2 ਲੱਖ ਪੌਣੇ 2 ਲੱਖ ਦੀ ਰੇਂਜ ਜਿਹੜਾ ਵਾ ਨਾ ਇੱਕ ਜਾਨਵਰ ਵਿਕੇਗਾ। ਤੇ ਮਾਸ਼ਾਅੱਲਾ 300 ਜਾਨਵਰ ਆ, ਹਾਂਜੀ। ਯਾਨੀ ਕਿ ਕਾਫੀ ਵੱਡਾ ਸੈਟਅਪ ਜਿਹੜਾ ਵਾ ਨਾ। ਤੇ ਬਾਕੀ ਤਾਂ ਫਿਰ ਤੁਸੀਂ ਪੱਠਿਆਂ ਪੁੱਠਾਂ ਦਾ ਤਾਂ ਕੋਈ ਨਹੀਂ ਕਰਦੇ ਪੱਠੇ ਕੋਈ ਨਹੀਂ, ਜੇ ਹੈਗੇ ਆ ਹਾਂ। ਤੇ ਸ਼ੁਰੂ ਜਦੋਂ ਲਿਆਉਣੇ ਥੋੜੇ ਥੋੜੇ ਪਾ ਦਿਓ। ਜੇ ਫਿਰ ਵੀ ਤੁਹਾਡੇ ਕੋਲ ਫਾਲਤੂ ਆ ਤਾਂ 2 ਕਿਲੋ ਚਾਹੀਦੇ ਦੂਸਰੇ ਚੌਥੇ ਦਿਨ। ਅੱਛਾ, ਤੇ ਸੈਲਜ ਆਪਣਾ ਬਣਾਉਂਦੇ ਆ? ਸੈਲਜ ਆਪਣਾ ਬਣਾਉਂਦੇ। ਤੇ ਮੱਕੀ ਆਪਣੀ ਕਾਸ਼ ਕਰਦੇ ਆ ਕਿ ਮੁੱਲ ਲੈਂਦੇ? ਮੱਕੀ ਮੁੱਲ ਲੈ ਲਈ ਦੀ, ਚੰਗੀ ਵੇਖ ਕੇ ਮੱਕੀ ਲੈ ਲਈ ਤੇ ਉਹ ਬਣਾ ਲਈ। ਠੀਕ ਹੈ। ਦਾਣੇ ਵਾਲਾ ਬਣਾਉਂਦੇ? ਦਾਣੇ ਵਾਲਾ, ਫੁੱਲ ਦਾਣੇ। ਅੱਛਾ, ਇੱਕ ਫਲਾਕ ਚ ਜਿਹੜਾ ਹੁਣ ਇਹ 300 ਵਾਲਾ ਫਲਾਕ ਆ ਜਿਹੜਾ, ਇਹ ਅੰਦਾਜ਼ਨ ਕਿੰਨਾ ਕੁ ਸੈਲਜ ਜਿਹੜਾ ਵਾ ਨਾ ਇਹਨਾਂ ਤੇ ਲੱਗ ਜਾਏਗਾ? 1 ਮੁਰੱਬੇ ਦਾ ਖਾ ਜਾਏਗਾ। 1 ਮੁਰੱਬੇ ਦਾ ਸੈਲਜ, ਯਾਨੀ ਕਿ ਇਹਨਾਂ ਜਿਹੜਾ 25 ਏਕੜ ਦੀ ਮੱਕੀ 25 ਕਿੱਲਿਆਂ ਦਾ ਖਾ ਜਾਏਗਾ। ਖਾ ਜਾਏਗੀ। ਠੀਕ। ਤੇ ਅੰਜਮ ਸਾਹਿਬ, ਤੁਸੀਂ ਕੋਈ ਹੋਰ ਚੌਧਰੀ ਸਾਹਿਬ ਕੋਲ ਕੋਈ ਆਏ ਜੀ ਨੇ ਜਿਹੜੇ ਗੱਲ ਜਿਹੜਾ ਵਾ ਨਾ? ਚੌਧਰੀ ਸਾਹਿਬ ਨੂੰ ਮੈਂ ਠਾ ਕੇ ਲਿਜਾਣਾ ਨਾ, ਹਾਂ। ਤੇ 1-2 ਬੂਟਿਆਂ ਦਾ ਪੁੱਛਣਾ ਇਹਨਾਂ ਨੂੰ, ਉਹ ਜਿਹੜੇ ਲੱਗੇ ਵੀ ਉਹ ਕਾਦੇ ਆ, ਤੇ ਨਾਲੇ ਮੜ ਜਾ ਇਹਨੂੰ ਨਿਗਾਹ ਮਾਰ ਲੈਂਦੇ। ਆਜੋ ਹਾਂਜੀ, ਤੁਸੀਂ ਫਾ ਜਾ। ਆ ਬੂਟਾ ਜੀ ਕਾਹਦਾ ਜਿਹੜਾ ਆ ਲੱਕੜਾ? ਇਹ ਇਹਨੂੰ ਪਤਾ ਹੈ ਜੀ। ये पिंक तबूबिया तो मैं तस्वीर दिखाना। ਅੱਛਾ, ਤਬੂਬੀਆ ਤਾਂ ਬਹੁਤ ਸੋਹਣਾ ਇਹਦੇ ਫੁੱਲ ਲੱਗਦੇ। ये पिंक कलर ਹਾਂ, ਤਬੂਬੀਆ ਦਾ ਨਾਂ ਸੁਣਿਆ ਜੀ। लाइन सारी पिंक तबूबिया है। ਆ ਜਿਹੜੇ ਹਰੇ ਰੰਗ ਦੇ ਖਲੋਤੇ ਨਾ, ਇਹ ਸਾਰੇ ਤਬੂਬੀਆ ਦੇ ਬੂਟੇ ਆ, ਤੇ ਇਹ ਫੁੱਲਾਂ ਦਾ ਸਾਰਿਆਂ ਤੋਂ ਸ਼ਾਨਦਾਰ ਬੂਟਾ ਇਹ। ਹਾਂਜੀ, ਬੜਾ ਸੋਹਣਾ ਬਣਦਾ, ਇਹ ਬੜਾ ਮਸ਼ਹੂਰ ਆ ਇਹ ਇੱਥੇ ਗੱਡੀ ਲੱਗ ਜਾਂਦੀ ਆ ਕੇ, ਇਹ ਉਤਾਰ ਦੇਈਦੇ ਨੇ, ਇੱਥੋਂ ਉਤਰੇ, ਇਹ ਗਲੀ ਤੋੜੋ ਤੋੜ, ਉੱਪਰ ਦੀ ਤੋੜੋ ਤੋੜ ਉਧਰ ਆਉਂਦੀ। ਅੱਛਾ ਜੀ, ਆ ਦੇਖੋ ਹੇਠ ਲੱਥਣ ਵਾਸਤੇ ਡੰਗਰਾਂ ਦਾ ਪਲੇਟਫਾਰਮ ਬਣਾਇਆ ਹੈ, ਜਿਵੇਂ ਰੇਲ ਗੱਡੀ ਦਾ ਹੁੰਦਾ ਨਾ, ਉਦਾਂ ਬਣਾਇਆ ਹੈ ਵੀ ਤਕਲੀਫ ਨਾ ਬਣੇ ਡੰਗਰ ਨੂੰ। ਵੀ ਇਹ ਸਾਡੇ ਪਤਾ ਜੱਟ ਬੂਟ ਕੀ ਕਰਦੇ ਆ, ਕਦੀ ਰੂੜੀ ਤੇ ਲਾ ਲਿਆ ਬਹੁਤੀ ਨਰਮ ਦੇ ਵਿੱਚ, ਕਦੀ ਬਹੁਤੀ ਸਖਤ ਜਗ੍ਹਾ ਦੇ ਵਿੱਚ 100 ਕੁ 60 ਫੀਟ ਅੱਲਾ ਮਾਫੀ ਦੇ ਵਿੱਚ ਲੱਗ ਇਹ ਜਾਂਦਾ। ਗਲੀ ਆ ਉੱਪਰੋਂ ਦੀ, ਜਿਹੜਾ ਖਾਨੇ ਜਾਣੇ ਨੇ ਖਾਲੀ ਆ, ਉਹਦਾ ਦਰਵਾਜ਼ਾ ਖੋਲ ਦਿੱਤਾ, ਬਾਕੀ ਬੰਦ ਰਹਿਣਗੇ, ਥੋਪੇ ਚਲੇ ਜਾਣਗੇ ਉਸ ਉਹ ਪੂਰਾ ਅੰਗਰੇਜ਼ੀ ਮਾਹੌਲ ਆ। ਕੀ ਬਾਤ ਆ ਜੀ, ਬਣਿਆ ਹੈ ਜੀ ਪਾਈਪਾਂ ਦਾ ਸਿਸਟਮ ਬਣਿਆ ਹੈ। ਇੱਥੋਂ ਵੜਾ ਜਿਹੜੇ ਖਾਨੇ 'ਚ ਭੇਜਣਾ ਨਾ, ਗਲੀ ਦੇ ਵਿੱਚ ਵਾੜ ਕੇ ਜਿਹੜਾ ਬੂਹਾ ਖੁੱਲਾ ਹੋਊਗਾ ਉੱਥੇ ਜਾ ਕੇ ਵੜੂਗਾ। ਆ ਤਸੀਫ ਸਾਹਿਬ ਨੇ ਨਾ ਜੀ ਪੜ੍ਹਿਆ ਲਿਖਿਆ ਮੁੰਡਾ, ਤੇ ਆ ਸ਼ੌਕ ਕੀਤਾ ਨਾਲ ਬੂਟਿਆਂ ਦਾ। ਤੁਸੀਂ ਯਕੀਨ ਕਰੋ ਵੀ ਬਹਿੜੇ ਨਾਲੋਂ ਬਹੁਤੇ ਮੈਨੂੰ ਬੂਟਿਆਂ ਦਾ ਹੋਈ ਖੁਸ਼ੀ ਹੋਈ। लगाने ने नवे नवे शिफ्ट होए ना, गर्मी ज्यादा आ गई थी, हुन थोड़े 15 दिन तक मौसम आएगा पौधे लगाने दा, हाँ। फिर लावांगे सारे। ਹਾਂ, ਤਸੀਫ ਸਾਹਿਬ ਪੰਜਾਬੀ ਬੜੀ ਸੋਹਣੀ ਬੋਲਦੇ ਆ ਜੀ।
ਬੜਾ ਔਖਾ ਲਿਆਂਦਾ ਇਹਨੂੰ ਪੰਜਾਬੀ ਵਾਲ, ਅੱਗੇ ਉਰਦੂ ਬੋਲਦਾ। ਅੱਛਾ ਤਸੀਫ, ਉਹ ਵੱਡੇ ਪੱਤਿਆਂ ਵਾਲੇ ਪੌਦੇ ਕਾਹਦੇ? ਇਹ ਸਾਗਵਾਨ। ਹਾਏ ਸਾਗਵਾਨ, ਮੈਂ ਉਹੀ ਗਵੇੜ ਲਾ ਰਿਹਾ ਸੀ ਵੀ ਇਹ ਸਾਗਵਾਨ ਦੇ ਬੂਟੇ ਆ। ਵਾਹ ਵਾਹ ਵਾਹ, ਇਹ ਕਹਿੰਦੇ ਬੜਾ ਮਹਿੰਗਾ ਲੱਕੜ ਲੁੱਕੜ। ਇਹ ਬਹੁਤ ਮਹਿੰਗਾ ਹੈ, इसमें 20,000 रुपये स्क्वायर फुट रेट चलता पे अंदर इसका। ਅੱਛਾ ਹਾਂਜੀ। ਇਹ ਕਰੀ ਵਿਖਾ ਕੇ ਆਈਏ। ਆ ਕਿੱਧਰ ਗਿਆ ਕੈਮਰਾ? ਉਹ ਸਾਗਵਾਨ, ਇਹ ਲੱਕੜੀ ਇਹਦੀ ਬੜੀ ਮਸ਼ਹੂਰ ਹੁੰਦੀ ਆ ਤੇ ਇਹ ਬੜਾ ਮਹਿੰਗਾ ਬੂਟਾ। ਦੱਸੀ ਕੀ ਹੈ? सागवान ਉਹ ਦੱਸ ਵੀ ਉਹ ਮਹਿੰਗਾ ਮੂੰਹ ਕਿਉਂ? 20,000 रुपये स्क्वायर फुट है जी रेट। ਤੇਰੇ ਕੋ ਆਪਣਾ ਦੋ ਚਲਾ ਲਾ। 20,000 रुपये स्क्वायर फुट इंदा रेट चलता पे ਅੱਛਾ ਤੇ ਲੱਕੜੀ ਦਾ ਤਕਰੀਬਨ 10 ਸਾਲ 'ਚ ਤਿਆਰ ਹੋ ਜਾਂਦਾ ਹੈ। ਇਹ ਵੀ ਬਹੁਤ ਬੜਾ ਕੰਮ ਹੈ ਜਿਹੜਾ ਕਰਨਾ ਚਾਹਵੇ ਨਾ। 10,000 ਸਾਲ ਚ ਤਿਆਰ, ਨਹੀਂ 10 ਸਾਲ 'ਚ 10 ਸਾਲ ਚ ਤਿਆਰ ਹੁੰਦਾ ਤੇ 20,000 ਰੁਪਏ ਦੀ ਫੁੱਟ ਲੱਕੜ ਆ। ਤਕਰੀਬਨ 10 ਸਾਲ ਵਿੱਚ 40 ਫੁੱਟ ਉਚਾਈ ਹੋ ਜਾਂਦੀ ਹੈ ਇਹਦੀ ਲੱਕੜੀ ਦੀ ਤੇ 2 ਫੁੱਟ ਇਹਦੀ ਗਿਰਥ ਹੋ ਜਾਂਦੀ ਹੈ ਚੌੜਾਈ। ਯਾਰ ਦੇਖ ਵੀ ਕੈਸੀ 80 ਫਸਲ ਆ, ਹਾਂਜੀ। ਕੈਸੀ ਫਸਲ ਆ। ਇੱਕੋ ਕਿੱਲਾ ਤੁਹਾਡਾ ਲਾਵਾਂਗੇ ਅਸੀਂ। ਨਹੀਂ ਇਹਦਾ ਸਾਈਡਾਂ ਤੇ ਲਾਉਣਾ ਚਾਹੀਦਾ। ਕਦੀ ਵੀ ਜਿਹੜਾ ਦਰਖਤ ਹੈ ਨਾ, ਕੀਮਤੀ ਦਰਖਤ ਹੈ, ਉਹਨੂੰ ਸਾਈਡਾਂ ਤੇ ਲਾਓ। ਹਾਂ ਰਕਬੇ ਸਾਰੇ ਤੇ ਲਾ ਦਿਓ ਭਾਵੇਂ। ਹਾਂ ਤੁਹਾਡੀ ਸਾਡਾ ਫਸਲ ਵੀ ਨਾ ਜਾਵੇ, ਤੁਹਾਨੂੰ ਇੱਕ ਬਰਡਨ ਨਾ ਮਹਿਸੂਸ ਹੋਵੇ ਕਿ ਵਾਹ, ਯਾਰ ਅਸੀਂ ਵਾਹ, ਵਾਹ। ਬੋਝ ਕੀਤਾ ਹੋਇਆ ਹੈ ਕੀ ਬਾਤ, ਕਿ ਅਸੀਂ ਲਾਇਆ, ਸਾਡੀ ਜਗ੍ਹਾ ਬੇਕਾਰ ਜਾਂਦੀ ਪਈ। ਵਾਹ ਵਾਹ ਵਾਹ। ਪੜਿਆ ਸਾਈਡ ਤੇ ਲਾਓ ਤੇ ਉਹ ਆਪਣਾ। ਔਰ ਨਿੱਕੇ ਬੂਟੇ ਵੀ ਖਲੋਤੇ ਆ ਜੀ ਵੜੇ ਆ ਤੇ ਆ ਇਹ ਦੇਖੋ ਨਵੀਂ ਖਰੀਦ ਸਾਰੀ ਇੱਕ ਹਫਤਾ ਆ ਹੋਇਆ। ਪਨੀਰੀ ਆ, ਇਹ ਪਨੀਰੀ ਆ ਲੂਣ ਪਿਆ ਵਿੱਚ ਤੇ ਵੜਿਆਂ ਦੀ ਆ ਪਨੀਰੀ ਆ ਜੀ ਜਿਹੜੀ ਨਵੀਂ ਆਈ ਆ। ਇਹ ਦੱਸੋ ਤੁਸੀਂ, ਬਲਕਿ ਦੱਸੀ ਜਾਓ ਵਿੱਚ ਬੋਲ। ਦੇਸੀ ਕ੍ਰਾਸ ਸਾਰੇ ਔਰ ਵਲੈਤੀ ਅੰਦਰ ਕ੍ਰਾਸ ਇਹਨੂੰ ਲਾਗੇ ਕਰੀ ਜਾ, ਮੂੰਹ ਤੇ ਲਾਗੇ ਕਰਕੇ ਬੋਲ। ਟੋਟਲ मतलब क्रॉस जानवर है ना, देसी खरीदते ना प्योर वलायती खरीदते। ਹਾਂ ਆ ਜੀ ਜਿਹੜੀ ਤੁਸੀਂ ਦੇਖ ਰਹੇ ਆ ਇਹ ਪਨੀਰੀ ਆ, ਇਹ ਲਵੇ ਨਵੇਂ ਆਏ ਇਹਨਾਂ ਕੋ ਵੜੇ ਤੇ ਜਿਹੜੇ ਗਾਂ ਖਲੋਤੇ ਆ ਪੁਰਾਣੇ। नहीं टोटल सारे नवे हैं। ਅੱਛਾ ਹੈ ਹੀ ਸਾਰੇ ਨਵੇਂ ਆ। ਇਹ ਤਾਂ ਗਾਵਾਂ ਯਾਰ, एक गावन है। ਇਹ ਤਾਂ ਗਾਵਾਂ ਇਹ ਤਾਂ ਦੁੱਧ ਬੱਚੇ ਦੋ ਵਾਸਤੇ ਹੈ ਨੇ ਇਹਦੇ ਘਰ ਵਿੱਚ। ਰੱਖੀਆਂ ਤੇ ਸੋਹਣੀਆਂ ਗਾਵਾਂ। ਅੱਛੇ ਖਾ ਸਾਰੇ एस फोर्स ਆ ਪਾਣੀ ਦਾ ਨਿਜ਼ਾਮ ਆ ਜੀ, और बच्चे नहीं। ਆ ਲਾਈ ਹੋਈ ਟੈਲਾਂ ਟੂਲਾਂ ਲਾ ਕੇ ਤੇ ਉਹ ਸਾਫ ਸੁਥਰਾ ਪਾਣੀ ਦਾ ਲੱਗਿਆ। ਇੱਧਰ ਟੂਟੀ ਵੱਡੀ ਲਾਈ ਆ ਵੀ ਜਿੱਦਾਂ ਮਰਜੀ ਆਪਣਾ ਤਾਜ਼ਾ ਪੀ ਜਾ। ਇਦਾਂ ਹਿਸਾਬ ਆ ਖਾਨਿਆਂ ਦਾ ਹੈ। ਆ ਲੂਣ ਆ ਜੀ ਥਾਂ ਥਾਂ ਤੇ ਪਿਆ। ਇਹ ਬੱਚੇ ਪੁਰਾਣਾ तकरीबन इस तरह तैयार हो जाते हैं, इन्ने बदन तैयार हो जाते हैं। ਅੱਛਾ ਇੱਥੇ ਕਿ ਲਿਆ ਕੇ ਤੁਸੀਂ ਵੇਚਣੇ? सेल हाँ जी। ਉਹ ਚਿੱਟਾ ਇਹ ਦਿਖਾਈ, ਬਦਲ ਹੋ ਜਾਵੇ। ਉੱਥੇ ਕਿ ਲਿਆ ਕੇ ਵੇਚਦੇ ਆ ਇਹ। ਉਹ ਚਿੱਟੇ ਦੀ ਮਿਸਾਲ ਦੇਈ ਇਹਨਾਂ ਨੇ ਵੀ ਇੱਥੇ ਕਿ ਲਿਆ ਕੇ ਵੇਚਦੇ ਆ। ਹੁਣ ਨਿੱਕੇ ਨਿੱਕੇ ਆ ਨਾ ਇਹ ਮਾੜੇ ਮਾੜਕੂ ਜੇ ਹੱਡੀਆਂ ਨਿਕਲੀਆਂ ਵੀ ਇੰਨਾ ਕੁ ਪਾਲ ਕੇ ਨਾ ਤੇ ਮੁਨਾਫਾ ਆ ਜਾਂਦਾ ਤੇ ਖਰਚਾ ਵੀ ਬੜਾ ਆ ਜਾਂਦਾ ਇੰਨਾ ਕੁ ਪਾਲਣ ਤੇ। ਬਾਲਾ ਜੀ ਆ ਨਾ ਜਿਹੜਾ ਬਾਕੀ ਆ ਨਾ ਉਂਝ ਤਾਂ ਚਲੋ ਮੁਨਾਫਾ ਤਾਂ ਉਹ ਬੰਦੇ ਦੇ ਨਸੀਬਾਂ ਨਾਲ ਆ। ਤੁਹਾਡਾ ਕੰਮ ਸੋਹਣਾ ਤਰਤੀਬ ਨਾਲ ਕੰਮ ਆ, ਹਰ ਸ਼ੈ ਦੀ ਆਪਣੀ ਆਪਣੀ ਵੰਡ ਹੋਈ ਹੋਈ ਆ। ਇਹ ਕੰਮ ਬੜਾ ਸੋਹਣਾ ਲੱਗਿਆ। ਜਿੱਥੇ ਆਪਾਂ ਤੁਰੇ ਜਾਂਦੇ ਆ ਖੁਰਲੀ हाँ जी। ਇਹਦੇ ਚ ਸਾਲੇ ਚ ਬੰਦਾ ਪਾ ਕੇ ਫਿਰ ਇਹਨੂੰ ਨਾਲ ਕਰ ਦਿੰਦੇ ਆ ਤੇ ਮੈਂ ਤੇ ਮਾਰ। ਹਾਂ ਵਾਹ ਬਈ ਵਾਹ ਬਈ। ਬਹੁਤ ਸੋਹਣੀ ਗੱਲ ਆ। ਬੰਦੇ ਕਿੰਨੇ चार ਰੱਖੇ? 4 बंदे। ਚਾਰ ਬੰਦੇ, ਚਾਰ ਬੰਦੇ 300 ਵੜੇ ਨੂੰ ਸਾਂਭ ਰਹੇ। ਇਹ ਸਾਇੰਸ ਹੀ ਆ। ਸਮਝਾ ਸਾਇੰਸ ਕਿਵੇਂ ਆ? मतलब ਇਹਦੇ ਸਬਲ ਚਾਰਾ ਤੇ ਲੈ ਕੇ ਆਉਣਾ ਨਹੀਂ ਕਹਿੰਦੇ ਨੇ, ਸਿਰਫ ਸਾਈਡ ਜੋ ਚੁੱਕ ਕੇ ਪਾ ਦੇਣਾ। ਵੰਡਾ ਅੰਦਰੋਂ ਉਹ ਸਾਹਮਣੇ ਬੈਰਕਾਂ ਬਣੀਆਂ ਹੋਈਆਂ ਨੇ, ਵੰਡਾ ਉੱਥੇ ਚੁੱਕ ਕੇ ਪਾ ਦੇਣਾ, ਬਸ ਕੰਮ ਖਤਮ। ਸਾਲੇ ਉਹ ਕਹਿੰਦਾ ਨਾ ਪੱਠੇ ਗੱਡਣੇ, ਨਾ ਵੱਢਣੇ, ਨਾ ਕੁਤਰਨੇ, ਨਾ ਪਾਣੇ, ਨਾ ਇਹਨਾਂ ਨੂੰ ਬੰਨਣਾ ਨਾ ਛੱਡਣਾ ਨਾ ਬੰਨਣਾ ਨਾ ਛੱਡਣਾ, ਨਾ ਪਾਣੀ ਪਿਆਣਾ। ਬਈ ਉਹ ਅਚਾਰ ਬਣਾਉਂਦੇ ਆ ਇਹ ਪੱਠਿਆਂ ਦਾ, ਉਹ ਚੱਕ ਚੱਕ ਕੇ ਪਾਈ ਜਾਣਾ। ਉਹ ਫਿਰ ਚਾਰ ਬੰਦੇ ਵੀ ਬਹੁਤੇ ਆ ਤੇ ਭਾਵੇਂ ਇੱਕ ਹਟਾ ਦੇਣ, ਤਿੰਨ ਵੀ ਬਹੁਤ ਆ। ਕਿਆ ਯਾਰ ਬਟਨ ਦੇ ਉੱਤੇ ਸਿਸਟਮ ਕਰਿਆ। ਇਸ ਕੰਮ ਤੇ ਤਿੰਨ ਨੇ ਚੌਥਾ ਗੱਲ ਮੈਂ ਨੇ ਹਾਂ ਆ ਜਿਹੜੇ ਹਾਲਾਤ ਆ ਭਾਈ ਗੰਨ ਵਾਲਾ ਵੀ ਹੋਣਾ ਚਾਹੀਦਾ। ਨਹੀਂ ਕੰਮ ਬਹੁਤ ਸੋਹਣਾ ਮਾਸ਼ਾਅੱਲਾ। ਤੇ ਅਚਾਰ ਇਸ ਪਾਸੇ ਆ, ਉਹ ਅਗਲੀ ਸਾਈਡ ਤੇ ਇਹ ਵੀ ਦਰਵਾਜ਼ਾ ਖੁੱਲ ਜਾਂਦਾ ਹੈ। ਕਿੱਥੇ ਹੈ ਦਰਵਾਜ਼ਾ? ਨਹੀਂ, ਇਹ ਇਹ ਅਸੀਂ ਸਾਰੇ ਨਾ ਇਹਦੇ ਬੱਚੀ ਆ ਤਾਂ ਨਹੀਂ ਹੁੰਦਾ ਪਿਆ। ਦਰਵਾਜ਼ੇ ਸਾਰੇ ਵਿੱਚ ਦੇਣ ਵਾਲੇ ਨੇ, ਬਾਹਰ ਹੋਇਆ ਮੈਂ ਨਹੀਂ ਜਾਂਦੀ। ਆਉ ਰਿਹਾ ਤੈਨੂੰ ਦਰਵਾਜ਼ਾ ਖੋਲਦਾ ਦਿਖਾਈਏ। ਸਾਰੇ ਦਰਵਾਜ਼ੇ ਐਵੇਂ ਆ, ਸਾਰੇ ਹੀ ਦਰਵਾਜ਼ੇ ਨੇ, ਪਤਾ ਨਹੀਂ ਲੱਗਦਾ ਕਿੱਥੇ। ਹਾਂ ਆ ਦੇਖ ਭਾਈ ਤੂੰ ਆ ਦਿਖਾ ਦੇ। ਐਦਾਂ ਪੈਪ ਨਾ ਗਾਹਾਂ ਚਲਿਆ ਜਾਂਦਾ ਤੇ ਇਹ ਆ ਦੂਆ ਐਦਾਂ ਖੁੱਲਦਾ, ਐਦਾਂ ਲੱਗ ਜਾਂਦਾ। ਚਲੋ ਲਾਰਾ ਲੱਗ ਜਾਂਦਾ, ਬਸ ਦੱਸਦਾ ਨਹੀਂ ਉਹ ਬੱਚੀ ਬੱਤੀ ਨਾਲ ਉਹ ਬੰਦਾ ਹਾਂ ਵੈੜੀ ਉਧਰੋਂ ਖਿੱਚੀ ਜਾਂਦੀ ਹੈ ਯਾਰ। ਹਾਂ ਚਲੋ ਤੇ ਇਹ ਉਹ ਚਾਰ ਵਾਲਾ ਉਧਰ ਹਿਸਾਬ ਆ ਸਾਰਾ, ਉਹ ਦੱਬਿਆ ਪਿਆ ਹੋਣਾ ਉਹਦਾ। ਹਾਂਜੀ ਉਹ ਢੜਾ ਲਾਈਆਂ ਜਿਵੇਂ ਤੂੜੀ ਦੀ ਠੀਕ ਹੈ ਠੀਕ ਹੈ। ਦੱਸ ਦੇ ਸਾਨੂੰ, ਚੱਲ
ਤੁਸੀਂ ਫਿਰ ਇਹਦੀ ਛੱਤ ਤਾਂ ਦੱਸ ਵੀ ਇਹ ਇਦਾਂ ਮਹਿੰਗੀ ਪਈ ਆ ਤੁਹਾਨੂੰ ਸਸਤੀ ਪਈ ਆ ਜਿਹੜੀ ਉੱਤੇ ਕਾਨੀਆਂ ਪਾਈ ਆ ਸਿਰਕੀ ਪਾਈ ਆ कंक्रीट वाली जो छत है ना ये इसके तकरीबन बराबर ही है ਪੰਜਾਬੀ ਚੰਗੀ ਭਲੀ ਬੋਲਦਾ ਫਿਰ ਉਦੋਂ ਨੂੰ ਵੜ ਗਏ ਹਾਂ ਕੀ तकरीबन कंक्रीट वाली छत ਦੇ ਬਰਾਬਰ ਹੀ ਹੈ ਹਾਂ ਹਾਂ ਤੇ ਲੇਕਿਨ ਇਹ ਹੈ ਕਿ ਚਲੋ ਕੋਈ 10 ਸਾਲ ਬਾਅਦ ਜਾਂ ਕੋਈ ਕਦੀ ਇਹ ਕੰਮ ਖਤਮ ਹੁੰਦਾ ਹੈ ਹਾਂ। ਇਹਨੂੰ ਲੋਹਾ ਇਹ ਸੇਲ ਵੀ ਕਰ ਸਕਦੇ ਕੱਲ ਨੂੰ ਇਸੇ ਰੇਟ ਤੇ ਸਕ੍ਰੈਪ ਵਿੱਚ ਵੀ ਚਲਾ ਜਾਏਗਾ। ਨਹੀਂ ਉਹ ਕਹਿੰਦੇ ਵੀ ਜਿਹੜੀ ਪੱਥਰ ਵਾਲੀ ਹੁੰਦੀ ਜਿੱਥੇ ਸੀਮੈਂਟ ਬਜਰੀ ਪੈਂਦਾ ਇੱਕ ਤਾਂ ਉਹ ਤੱਤੀ ਹੁੰਦੀ ਹੈ ਹਾਂਜੀ। ਇਹ ਤੱਤੀ ਹੈ ਨਹੀਂ ਹਾਂਜੀ ਇਹਦੇ ਉੱਪਰ ਅਸੀਂ ਨਾ ਇਹਨੂੰ ਲਪਾਈ ਕਰਕੇ ਤੇ ਉੱਪਰ ਕੰਕਰੀਟ ਇਹਨੂੰ ਵੀ ਕੀਤਾ ਹੋਇਆ ਹੈ ਅੱਛਾ, 1.5 ਅੱਛਾ। ਇੰਚ ਹਾਂਜੀ ਤੇ ਇਹ ਸਿਰਕੀ ਹੇਠਾਂ ਡਬਲ ਕਰਨੇ ਪਏ ਹਾਂਜੀ ਡਬਲ ਪਤਨ ਕੀਤਾ ਆ ਦਿਖਾਇਆ ਜੀ ਉੱਤੇ ਇਹ ਨਵਾਂ ਕੰਮ ਕੀਤਾ ਵੀ ਹੈ ਪੈਪ ਲੋਹੇ ਦੇ ਵਿੱਚ ਟੀਆਰ ਪਾ ਕੇ ਨਾ ਉੱਤੇ ਸਿਰਕੀ ਪਾ ਕੇ ਮਿੱਟੀ ਪਾਈ ਹੋਈ ਹਾਂ ਇੱਕ ਤਾਂ ਉਹ ਕਹਿੰਦੇ ਆ ਵੀ ਕੱਲ ਨੂੰ ਇਹ ਲੋਹਾ ਕੰਮ ਆ ਜਾਂਦਾ ਤੇ ਦੂਆ ਖਰਚਾ ਘਟਾਇਆ ਵੀ ਉੱਤੇ ਪੱਥਰ ਪੁੱਥਰ ਪਾਣ ਨਾਲੋਂ ਨਾ ਆ ਸੀਮੈਂਟ ਬਜਰੀ ਵੀ ਤਪਦਾ ਨਹੀਂ ਹੇਠਾਂ ਡੰਗਰ ਹੁੰਦੇ ਵੀ ਸੇਕ ਨਹੀਂ ਹੁੰਦਾ ਹੈ ਉੱਤੇ ਵੀ 1 ਇੰਚ ਦੀ ਸੀਮੈਂਟ ਬਜਰੀ ਦਿੱਤਾ ਲੈ ਉਹ ਮੁਖਤਾਰ ਸਾਹਿਬ ਦੱਸ ਰਹੇ ਵੀ 1 ਇੰਚ ਉੱਤੇ ਵੀ ਸੀਮੈਂਟ ਬਜਰੀ ਇਹਨਾਂ ਨੇ ਪਾਈ ਆ ਕੰਕਰੀਟ ਕਰ ਦਿੱਤਾ ਹਾਂ ਪਰ ਹੇਠਾਂ ਉਹਦੇ ਤਾਂ ਸਿਰਕੀ ਆ ਨਾ ਹੇਠਾਂ ਮਿੱਟੀ ਆ ਹਾਂ ਤੇ ਉਹ ਧੁੱਪ ਨਹੀਂ ਹੇਠਾਂ ਉਹ ਗਰਮ ਨਹੀਂ ਹੋਏ ਗਰਮ ਨਹੀਂ ਹੁੰਦਾ ਨਹੀਂ ਤਾਂ ਉਂਝ ਹੀ ਤੜਕੀ ਜਾਂਦੇ ਆ ਡੰਗਰ ਜੇ ਉਹ ਕੱਲਾ ਉੱਤੇ ਪੱਥਰ ਛੱਤ ਪਾਇਆ ਹੋਇਆ ਨਾ ਕੱਲੀ ਸੀਮੈਂਟ ਬਜਰੀ ਗਰਮ ਨਹੀਂ ਹੁੰਦੀ ਇਹਦੇ ਨਾਲ ਹਾਂ ਤਪਦੀ ਨਹੀਂ ਨਹੀਂ ਇਹ ਤਾਂ ਬਹੁਤ ਸੋਹਣਾ ਕੰਮ ਆ ਤੇ ਹੇਠੋਂ ਤਾਂ ਸਿਰਕੀ ਹੋਈ ਦਿਖ ਰਹੀ ਆ ਬੜੀ ਸੋਹਣੀ ਲੱਗ ਰਹੀ ਆ ਪੈਪਾਂ ਦੇ ਵਿੱਚ ਨਾ ਛੱਤ ਦੇ ਵਿੱਚ ਬਹੁਤ ਸੋਹਣੀ ਲੱਗ ਰਹੀ ਠੀਕ ਹੈ ਇਹਨੂੰ ਬੰਦ ਕਰ ਲਾ ਨਵੇਂ ਸਿਰੇ ਤੋਂ ਨਾ ਇਧਰੋਂ ਚੌਧਰੀ ਮੁਖਤਾਰ ਸਾਹਿਬ ਨੇ ਦੱਸਿਆ ਤੌਸੀਫ ਸਾਹਿਬ ਨੇ ਵੀ ਸਾਨੂੰ ਲਿਜਾ ਕੇ ਦੱਸਿਆ ਸਾਰਾ ਸਮਝਾਇਆ ਵੀ ਇੱਕ ਵਿਹੜੇ ਦੇ ਵਿੱਚ ਜਿਹੜੀ ਇਹ ਬਚਤ ਲੈ ਰਿਹਾ ਨਾ ਬਹੁਤੀ ਮਿਹਨਤ ਕਰੋ ਬਰੀਕੀ ਜਾਓ ਤੇ ਫਿਰ ਉਹ 25000 ਬਚਾ ਦਿੰਦਾ ਨਹੀਂ ਤੇ 15000 ਬਚਾ ਦਿੰਦਾ ਤੇ ਗੱਲ ਅਖੀਰ ਤੇ ਸਿਰਫ ਪੁੱਛਣੀ ਆ ਦੇਖਣ ਵਾਲਿਆਂ ਵਾਸਤੇ ਵੀ ਉਹਨਾਂ ਨੂੰ ਤੁਸੀਂ ਕੀ ਨਸੀਹਤ ਕਰੋਗੇ ਵੀ ਇਹ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਅਸੀਂ ਕਈ ਵੀਡੀਓ ਵਿਹੜਿਆਂ ਦੀਆਂ ਦੇਖੀਆਂ ਉਹ ਕਰੋੜਾਂ ਲੱਖਾਂ ਬਚਾਈ ਜਾਂਦੇ ਲੋਕਾਂ ਨੂੰ ਉਹ ਫਿਰ ਗਲਤਫਹਿਮੀ ਵੀ ਹੋ ਜਾਂਦੀ ਤੁਸੀਂ ਸਹੀ ਗੱਲ ਜਿਹੜੀ ਆ ਉਹ ਪਹੁੰਚਾ ਦਿਓ ਕੀ ਕਹੋਗੇ ਵੀ ਜਿਹੜੇ ਰੱਖਣੇ ਚਾਹੀਦੇ ਨਹੀਂ ਰੱਖਣੇ ਚਾਹੀਦੇ ਨੇ ਕੰਮ ਸਟਾਰਟ ਕਰਨਾ ਚਾਹੀਦਾ ਥੋੜੇ ਤੋਂ ਕਰ ਲਓ ਜਿੰਨੀ ਇਨਵੈਸਟਮੈਂਟ ਤੁਹਾਡੇ ਕੋਲ ਹੈਗੀ ਆ ਉਹਨਾਂ ਕਰ ਲਓ ਘੱਟ ਤੋਂ ਘੱਟ 15000 ਤੇ ਵੱਧ ਤੋਂ ਵੱਧ 25000 ਰੁਪਈਆ 3 ਮਹੀਨੇ ਚ ਬਚ ਜਾਂਦਾ ਰਿਜ਼ਕ ਹਲਾਲ ਹੈ ਇੰਨਾ ਵੀ ਬੜਾ ਹੈ ਬਰਕਤ ਵਾਲਾ ਹੈ ਬਸ ਠੀਕ ਆ ਗੱਲ ਤਾਂ ਹੋਈ ਨਾ ਪੂਰੀ ਬੜੀ ਮਿਹਰਬਾਨੀ ਜੀ ਇਹ ਅੱਜ ਦਾ ਸਾਡਾ ਵਲਾਗ ਸੀਗਾ ਤੇ ਚਾਹ ਪਾਣੀ ਆ ਗਿਆ ਅਸੀਂ ਪੀ ਲਈਏ ਜੀ ਤੇ ਫਿਰ ਅਸੀਂ ਨਿਕਲਣਾ ਸਫ਼ਰ ਵਾਵਾ ਵੀ ਅਸੀਂ ਘਰੇ ਪਹੁੰਚਣਾ ਅੱਲਾ ਖੈਰ ਚਲਾ ਦੇ ਮੱਖੀਆਂ ਖੈਰ ਸੁੱਖ ਰੱਖੇ ਤੇ ਹਾਂਜੀ ਬਿਜਲੀ ਚਲੀ ਗਈ ਤੇ ਸਾਨੂੰ ਹੁਣ ਇਜਾਜ਼ਤ ਦਿਓ ਜੀ ਬੜੀ ਮਿਹਰਬਾਨੀ ਤੁਹਾਡੀ ਜੀ ਬਹੁਤ ਸ਼ੁਕਰੀਆ ਜੀ